ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1765 ਦੇ ਵਿੱਚ ਸਿੱਖਾਂ ਨੇ ਇੱਕ ਐਕਸਪੀਡੀਸ਼ਨ ਦੇ ਵਿੱਚ ਦਿੱਲੀ ਅਟੈਕ ਦੇ ਵਿੱਚ ਮਦਦ ਕੀਤੀ। ਭਰਤਪੁਰ ਦੀ ਰਿਆਸਤ ਜਿਹੜੀ ਹੈ ਇਹ ਜਾਟ ਬਹੁ ਗਿਣਤੀ ਰਿਆਸਤ ਹੈ। ਨਟਵਰ ਸਿੰਘ ਜਿਹੜਾ ਜੀਜਾ ਹੈ ਇਹਦਾ ਅਮਰਿੰਦਰ ਸਿੰਘ ਦਾ, ਉਹ ਵੀ ਭਰਤਪੁਰ ਦਾ ਹੀ ਹੈ ਜੀ। ਔਰ ਨਜ਼ੀਬੁੱਲਾ ਜਿਹੜਾ ਦਿੱਲੀ ਦੇ ਉੱਤੇ ਉਹਨੇ ਕਬਜ਼ਾ ਕੀਤਾ ਹੋਇਆ ਸੀ, ਔਰ ਉਹਨੇ ਧੋਖੇ ਨਾਲ ਜਿਹੜਾ ਭਰਤਪੁਰ ਦਾ ਰਾਜਾ ਸੀ, ਸ਼ਾਇਦ ਉਹਦਾ ਨਾਂ ਜਵਾਹਰ ਚੰਦ ਸੀ, ਉਹਦੇ ਪਿਓ ਨੂੰ ਸੂਰਜਮਲ ਸੀ ਉਹਦਾ ਨਾਂ, ਔਰ ਉਹਨੂੰ ਧੋਖੇ ਨਾਲ ਸੱਦ ਕੇ ਉਹਨੇ ਮਾਰ ਦਿੱਤਾ। ਔਰ ਉਹਦੇ ਫਿਰ ਮੁੰਡੇ ਨੇ ਜਿਹੜਾ ਸਿੱਖਾਂ ਤੱਕ ਵੀ ਪਹੁੰਚ ਕੀਤੀ, ਮਰਾਠਿਆਂ ਤੱਕ ਵੀ ਪਹੁੰਚ ਕੀਤੀ ਕਿ ਵੀ ਜਵਾਹਰ ਸਿੰਘ ਸੀ ਨਾ, ਕਿ ਵੀ ਮਦਦ ਕਰੋ ਮੇਰੀ। ਸਿੱਖ ਗਏ, ਪਰ ਉਦੋਂ ਤੱਕ ਨਜ਼ੀਬੁੱਲਾ ਨੇ ਸਿੱਧੇ ਤੌਰ ਦੇ ਉੱਤੇ ਉਹਦੇ ਨਾਲ ਸਮਝੌਤਾ ਕਰ ਲਿਆ ਜਵਾਹਰ ਸਿੰਘ ਭਰਤਪੁਰ ਦੇ ਨਾਲ, ਔਰ ਸਿੱਖ ਜਿਹੜੇ ਨੇ ਵਾਪਸ ਆ ਗਏ। ਪਰ ਇਹ ਉਹਨਾਂ ਦਾ ਪਹਿਲਾ ਐਕਸਪੋਜਰ ਸੀ ਸਿੱਖਾਂ ਦਾ ਦਿੱਲੀ ਵੱਲ ਜਾਣ ਦਾ। ਫਿਰ ਨਜ਼ੀਬੁੱਲਾ ਨਾਲ ਉਹਦੀ ਟੱਕਰ ਹੁੰਦੀ ਰਹੀ। ਫਾਈਨਲੀ 1783 ਦੇ ਵਿੱਚ ਫਿਰ ਸਿੱਖ ਜਰਨੈਲਾਂ 30,000 ਸਿੱਖ ਫੌਜ, ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ, ਸਰ ਬਘੇਲ ਸਿੰਘ ਇਤਿਆਦਿਕ ਨੇ ਜਿਹੜਾ ਉਹ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਚਲਾਇਆ। 1960 ਦੇ ਵਿੱਚ ਮਾਸਟਰ ਮੋਤਾ ਸਿੰਘ ਜਿਹੜੇ ਅਕਾਲੀ ਦਲ ਦੇ ਵੀ ਬਾਨੀਆਂ 'ਚੋਂ ਸਨ, ਸ਼੍ਰੋਮਣੀ ਕਮੇਟੀ ਦੇ ਵੀ ਬਾਨੀਆਂ 'ਚੋਂ ਸਨ, ਔਰ ਬੱਬਰ ਅਕਾਲੀ ਲਹਿਰ ਦੀ ਜਿਹੜੀ ਹੈ ਰੂਹੇ ਰਵਾਂ ਸਨ ਜੀ। 47 ਤੋਂ ਬਾਅਦ ਤੱਕ ਉਹਨਾਂ ਨੇ ਸਰਵਾਈਵ ਕੀਤਾ ਹੈ, MLA ਵੀ ਰਹੇ, ਔਰ ਅੱਜ ਦੇ ਦਿਨ 1960 ਦੇ ਵਿੱਚ ਉਹਨਾਂ ਨੇ ਚੜ੍ਹਾਈ ਕੀਤੀ। ਜਲੰਧਰ ਬੱਸ ਸਟੈਂਡ ਦੇ ਨੇੜੇ ਇੱਕ ਬੜੀ ਅੱਛੀ ਪੋਸ਼ ਕਾਲੋਨੀ ਮੋਤਾ ਸਿੰਘ ਨਗਰ ਹੈ, ਔਰ ਕੁਝ ਸਾਲ ਮੈਨੂੰ ਵੀ ਉੱਥੇ ਰਹਿਣ ਦਾ ਮੌਕਾ ਮਿਲਿਆ। ਸੋ ਮੋਤਾ ਸਿੰਘ ਸਾਡੇ ਵੀ ਰਹੇ। ਉਦੋਂ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਇੰਨੀ ਵੱਡੀ ਸ਼ਖਸੀਅਤ ਹੈ ਜਿਨ੍ਹਾਂ ਦੇ ਨਾਂ ਦੇ ਉੱਤੇ ਇਹ ਸਿਟੀ ਬਣਿਆ, ਜਿਹੜਾ ਇਹ ਮੁਹੱਲਾ ਬਣਿਆ ਜੀ। 1983 ਦੇ ਵਿੱਚ ਬੁੱਧੀਜੀਵੀ ਕਨਵੈਨਸ਼ਨ ਲੌਂਗੋਵਾਲ ਨੇ ਸੱਦੀ। ਇਹ ਉਹ ਪੀਰੀਅਡ ਸੀ ਕਿਉਂਕਿ 86-82 ਹੋਈਆਂ ਫੌਜੀਆਂ ਨੂੰ ਹਰਿਆਣੇ ਦੇ ਵਿੱਚ ਬਹੁਤ ਜ਼ਲੀਲ ਕੀਤਾ, ਹਰ ਸਿੱਖ ਨੂੰ ਹੀ ਕੀਤਾ। ਫੌਜੀ ਜਰਨੈਲਾਂ ਕਰਨੈਲਾਂ ਨੇ ਜ਼ਿਆਦਾ ਮਹਿਸੂਸ ਕੀਤਾ, ਔਰ ਉਸ ਦੇ ਉੱਤੇ ਬੇਸਡ ਫਿਰ ਇੱਕ ਸਾਬਕਾ ਫੌਜੀਆਂ ਦੀ ਕਨਵੈਨਸ਼ਨ ਸੱਦੀ ਧਰਮਯੁੱਧ ਮੋਰਚੇ ਲਈ। 10,000 ਤੋਂ ਜ਼ਿਆਦਾ ਇਕੱਠੇ ਹੋਏ, ਕਿੰਨੇ ਹੀ ਮੇਜਰ ਜਨਰਲ, ਲੈਫਟੀਨੈਂਟ ਜਨਰਲ, ਬ੍ਰਿਗੇਡੀਅਰ, ਕਰਨਲ, ਔਰ ਉਹਦੇ ਤੋਂ ਬਾਅਦ ਫਿਰ ਇੱਕ ਬੁੱਧੀਜੀਵੀਆਂ ਦੀ ਕਨਵੈਨਸ਼ਨ ਵੀ ਸੱਦੀ। 15,000 ਦੇ ਕਰੀਬ ਸਿੱਖ ਇੰਟੈਲੈਕਚੁਅਲ, ਪ੍ਰੋਫੈਸਰ, ਪ੍ਰਿੰਸੀਪਲ, ਰਿਟਾਇਰਡ ਔਰ ਦੂਜੇ ਹਾਇਰ ਅਪਸ, IAS, IFS, ਉਹ ਸਾਰੇ ਸ਼ਾਮਲ ਹੋਏ। ਉਹਨਾਂ ਨੇ ਧਰਮਯੁੱਧ ਮੋਰਚੇ ਦੀ ਮੁਕੰਮਲ ਹਮਾਇਤ ਕੀਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1349 ਦੇ ਵਿੱਚ ਬੇਸਲ ਜਿਹੜਾ ਸਵਿਟਜ਼ਰਲੈਂਡ ਦਾ ਸ਼ਹਿਰ ਹੈ, ਉਹਦੇ 'ਚ 700 ਯਹੂਦੀਆਂ ਨੂੰ ਜਿਉਂਦੇ ਜੀ ਉਹਨਾਂ ਦੇ ਘਰਾਂ ਦੇ ਵਿੱਚ ਹੀ ਸਾੜ ਦਿੱਤਾ ਗਿਆ ਜੀ। 1788 ਦੇ ਵਿੱਚ ਕਨੈਟੀਕਟ ਜਿਹੜੀ ਹੈ ਅਮਰੀਕਾ ਦੀ 5ਵੀਂ ਸਟੇਟ ਬਣੀ। 1793 'ਚ ਪਹਿਲੀ ਹੌਟ ਏਅਰ ਬੈਲੂਨ ਜਿਹੜਾ ਉਹ ਫਿਲਾਡੈਲਫੀਆ ਤੋਂ ਜਿਹੜਾ ਉਹ ਉੱਡਿਆ। ਸੋ ਇਹ ਜਿਹੜਾ ਹੌਟ ਏਅਰ ਬੈਲੂਨ ਦੇ ਵਿੱਚ ਹਵਾ ਦੇ ਵਿੱਚ ਜਾਣਾ ਹੈ, ਇਹ ਜੇ ਇਹ ਦੇਖਿਆ ਜਾਏ ਕਿ ਇਹ ਆਈਡੀਆ ਜਾਂ ਉਹਦੀ ਇੰਪਲੀਮੈਂਟੇਸ਼ਨ ਹੀ ਅਲਟੀਮੇਟਲੀ ਰਾਈਟ ਬ੍ਰਦਰਸ ਕੈਰੋਲਾਈਨਾ ਦੇ, ਜਿਨ੍ਹਾਂ ਨੇ ਫਿਰ ਹਵਾਈ ਜਹਾਜ਼ ਦੀ ਕਾਢ ਕੱਢੀ, ਉਹਦਾ ਬੇਸ ਬਣਿਆ। 1799 ਦੇ ਵਿੱਚ ਪਹਿਲੀ ਵਾਰ ਇੰਗਲੈਂਡ ਦੇ ਵਿੱਚ ਇਨਕਮ ਟੈਕਸ ਜਿਹੜਾ ਹੈ ਉਹ ਇੰਟਰੋਡਿਊਸ ਹੋਇਆ, ਔਰ ਇਹ ਸੀ ਕਿ ਵੀ ਜਿੰਨੀ ਆਮਦਨ ਹੈ ਉਹਦਾ 10% ਟੈਕਸ ਲੱਗੇਗਾ ਜੀ। ਹੁਣ ਤਾਂ ਬਹੁਤ ਲੱਗਦਾ ਮੇਰੇ ਖਿਆਲ ਜੀ ਜੀ। ਹੁਣ ਤਾਂ ਕਿੰਨਾ ਰਹਿ ਜਾਂਦੇ ਨੇ, 35-40% ਲੈ ਜਾਂਦੇ ਫੈਡਰਲ ਟੈਕਸ ਵਾਲੇ। 1899 ਦੇ ਵਿੱਚ ਸੀਐਟਲ ਜਿਹੜਾ ਕਿ ਵਾਸ਼ਿੰਗਟਨ ਸਟੇਟ ਦਾ ਇੱਕ ਪ੍ਰੋਮੀਨੈਂਟ ਸ਼ਹਿਰ ਹੈ, ਉਹਦੇ 'ਚ 5 ਦਿਨ ਲਗਾਤਾਰ ਬਰਫ਼ ਪੈਂਦੀ ਰਹੀ ਤੇ 6-6 ਫੁੱਟ ਬਰਫ਼ ਹੋ ਗਈ। 6 ਫੁੱਟ ਤਾਂ ਬਹੁਤ ਦਬ ਗਏ ਹੋਣੇ ਲੋਕ। ਬਿਲਕੁਲ। ਇੱਥੇ ਤਾਂ 2 ਇੰਚ ਪਈ ਆ, ਅੱਜ ਅੱਧੇ ਜਿਹੜੇ ਘਰੋਂ ਨਹੀਂ ਨਿਕਲੇ ਜੀ, ਬਹੁਤ ਸਨੋ ਪੈਣੀ ਹੈ। ਸੋ ਸੀਐਟਲ ਹਾਲਾਂਕਿ ਮੀਂਹ ਪੈਂਦੇ ਨੇ ਬਹੁਤ, ਉੱਥੋਂ ਦਾ ਬਾਰੇ ਮਸ਼ਹੂਰ ਹੈ ਕਿ 365 ਦਿਨ ਸਾਲ ਦੇ ਹੁੰਦੇ ਨੇ, 265 ਦਿਨ ਮੀਂਹ ਪੈਂਦਾ ਰਹਿੰਦਾ ਜੀ। ਲੇਕਿਨ ਮਤਲਬ 1899 ਦੇ ਵਿੱਚ 5 ਦਿਨ ਬਰਫ਼ ਪਈ ਤੇ 6-6 ਫੁੱਟ ਪੈ ਗਈ। 1964 ਦੇ ਵਿੱਚ ਪਨਾਮਾ ਕੈਨਾਲ ਜ਼ੋਨ ਦੇ ਵਿੱਚ ਅਮਰੀਕਾ ਵਿਰੋਧੀ ਦੰਗੇ ਹੋਏ। 1980 ਦੇ ਵਿੱਚ ਜਦੋਂ ਕਿ ਮੱਕੇ ਦੇ ਵਿੱਚ ਕੁਝ ਇਹਨਾਂ ਨੇ ਈਰਾਨ ਨਾਲ ਸੰਬੰਧਿਤ ਜਿਹੜੇ ਲੋਕ ਸੀ ਉਹਨਾਂ ਨੇ ਅੰਦਰ ਕਬਜ਼ਾ ਕਰ ਲਿਆ ਮੱਕੇ 'ਤੇ, ਔਰ ਰਾਈਟਿੰਗ ਹੋਈ ਥੋੜ੍ਹੀ ਬਹੁਤ, ਉਹ ਫੜੇ ਗਏ, ਕੁਝ ਮਾਰੇ ਗਏ, ਕੁਛ ਨੇ ਸਰੈਂਡਰ ਕੀਤਾ। ਤੇ ਅੱਜ ਦੇ ਦਿਨ 63 ਜਿਹੜੇ ਇਸ ਕਿਸਮ ਦੇ ਸੀ ਜਿਨ੍ਹਾਂ ਨੇ ਮੱਕੇ 'ਤੇ ਕਬਜ਼ਾ ਕੀਤਾ ਸੀ, ਉਹਨਾਂ ਨੂੰ ਪਬਲਿਕਲੀ ਉਹਨਾਂ ਦੇ ਸਿਰ ਕਲਮ ਕੀਤੇ ਗਏ, ਬੀਹੈਡਿੰਗਸ ਕੀਤੀਆਂ ਗਈਆਂ ਜੀ।
ਤੇ 2007 ਦੇ ਵਿੱਚ ਤੁਹਾਡੇ ਕੋਲ ਆਈਫੋਨ ਹੈਗਾ? ਮੈਨੂੰ ਪਸੰਦ ਹੀ ਨਹੀਂ ਹੈਗਾ। ਹੈ ਤਾਂ ਸਹੀ ਨਾ, ਹੈ ਸੀ ਇਹ ਬਸ 2007 ਚ ਆਇਆ ਸੀ ਐਪ। ਮੇਰੇ ਕੋਲ ਨਹੀਂ ਹੈਗਾ ਵੈਸੇ, ਮੈਂ $8 ਦਾ ਮੇਰੇ ਕੋਲ ਹੈ ਫੋਨ, 8 ਸਾਲ ਹੋ ਗਏ। ਚੇਂਜ ਕਰਤਾ ਹੁਣ ਲਾਈਕ 2007 ਦੇ ਵਿੱਚ ਐਪਲ ਕੰਪਿਊਟਰ ਵਾਲਿਆਂ ਨੇ ਜਿਹੜਾ ਪਹਿਲੀ ਵਾਰੀ ਆਈਫੋਨ ਮਾਰਕੀਟ ਦੇ ਵਿੱਚ ਲਿਆਂਦਾ। ਹੁਣ ਹਰ ਸਾਲ ਨਵਾਂ ਮਾਡਲ ਲੈ ਆਉਂਦੇ ਨੇ ਜੀ, ਪਰ ਸ਼ੁਰੂ 2007 ਦੇ ਵਿੱਚ ਹੋਇਆ। 2012 ਦੇ ਵਿੱਚ ਯੂਨਾਨ ਦੇ ਇੱਕ ਅਜਾਇਬ ਘਰ ਚੋਂ ਪਿਕਾਸੋ ਦੀ ਪੇਂਟਿੰਗ ਚੋਰੀ ਹੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਭਾਰਤ ਦੇ ਗ੍ਰਹਿ ਮੰਤਰਾਲੇ ਦੇ ਸਟੇਟ ਮਿਨਿਸਟਰ ਨੇ ਕਿਹਾ ਹੈ ਕਿ ਉਹ ਸੁਭਾਸ਼ ਚੰਦਰ ਬੋਸ ਨਾਲ ਸੰਬੰਧਿਤ ਗੁਪਤ ਫਾਈਲਾਂ ਨੂੰ ਜਨਤਕ ਨਹੀਂ ਕਰਨਗੇ। ਜੀ ਡਾਕਟਰ ਸਾਹਿਬ ਕੀ ਹੈ ਇਹ ਇਸ਼ੂ? ਦੇਖੋ, ਸੁਭਾਸ਼ ਚੰਦਰ ਬੋਸ ਇੱਕ ਬੜਾ ਕੈਰਿਜ਼ਮੈਟਿਕ ਲੀਡਰ ਹੋਇਆ ਜੀ। ਸਿੱਖਾਂ ਨੇ ਵੀ ਉਹਨੂੰ ਹਮੇਸ਼ਾ, ਜਦੋਂ ਉਹ ਕਾਂਗਰਸ ਪ੍ਰੈਜ਼ੀਡੈਂਟ ਦੀ ਜਿਹੜਾ ਚੋਣ ਦੇ ਲਈ ਵੀ ਖਲੋਤਾ, ਗਾਂਧੀ ਨੇ ਕੋਈ ਹੋਰ ਕੈਂਡੀਡੇਟ ਖੜਾ ਕੀਤਾ, ਪਰ ਜਿਹੜੇ ਸਿੱਖ ਡੈਲੀਗੇਟ ਸੀ ਉਦੋਂ ਵੀ ਉਹਨਾਂ ਨੇ ਸੁਭਾਸ਼ ਬੋਸ ਨੂੰ ਵੋਟ ਪਾਈ ਸੀ, ਉਹ ਜਿੱਤ ਗਿਆ ਸੀ। ਔਰ ਗਾਂਧੀ ਨੇ ਕਿਹਾ ਸੀ ਕਿ ਇਟਸ ਮਾਈ ਪਰਸਨਲ ਡਿਫੀਟ, ਔਰ ਐਸੇ ਹਾਲਾਤ ਪੈਦਾ ਕੀਤੇ ਕਿ ਸੁਭਾਸ਼ ਚੰਦਰ ਬੋਸ ਨੇ ਉਹ ਜਿਹੜਾ ਰਿਜ਼ਾਈਨ ਕਰ ਦਿੱਤਾ ਹੈ। ਔਰ ਉਹਨੇ ਇਹ ਦੇਖ ਲਿਆ ਸੀ ਕਿ ਵੀ ਅੰਗਰੇਜ਼ ਇੱਦਾਂ ਨਹੀਂ ਨਿਕਲਣੇ, ਸਾਨੂੰ ਕੋਈ ਬਾਹਰਲੀ ਤਾਕਤ ਦੀ ਲੋੜ ਹੈ ਜਿਹੜੀ ਮਦਦ ਕਰੇ। ਸੋ ਉਹ ਪੰਜਾਬ ਆਇਆ, ਪੰਜਾਬ ਤੋਂ ਆਇਆ ਅਫਗਾਨਿਸਤਾਨ, ਜਿਹੜਾ ਯੂਰਪ ਦੇ ਵਿੱਚ ਪਹੁੰਚ ਗਿਆ, ਜਰਮਨ, ਜਾਪਾਨ, ਔਰ ਫਿਰ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਹੋ ਗਈ। ਉਹਨੇ ਜਿਹੜੀ ਜਨਰਲ ਮੋਹਨ ਸਿੰਘ ਨੇ ਆਜ਼ਾਦ ਹਿੰਦ ਫੌਜ ਬਣਾਈ ਸੀ ਉਹਦੀ ਕਮਾਂਡ ਲਈ, ਔਰ ਉਸ ਦੇ ਬੜੇ ਇਨਸਪਾਇਰਿੰਗ ਲੈਕਚਰ ਹੁੰਦੇ ਸੀ। ਬਹੁਤ ਸਾਰੀਆਂ ਸੁਭਾਸ਼ ਚੰਦਰ ਬੋਸ ਦੀਆਂ ਆਰਮੀ ਯੂਨੀਫਾਰਮ 'ਚ ਫੋਟੋ ਨੇ ਜੀ। ਔਰ ਜਿਹੜੇ ਉਹਦੇ 42,000 ਦੇ ਕਰੀਬ ਸੋਲਜਰ ਸੀ, ਉਹਨਾਂ 'ਚ ਲਗਭਗ 33,000 ਸਿੱਖ ਸੀ ਆਜ਼ਾਦ ਹਿੰਦ ਫੌਜ ਦੇ। ਜੀ। ਸੋ ਬਾਅਦ ਦੇ ਵਿੱਚ ਜਿਹੜਾ ਸੁਭਾਸ਼ ਚੰਦਰ ਬੋਸ ਦੀ ਮੌਤ ਹੋਈ ਉਹ ਬੜੀ ਸਸਪੀਸ਼ੀਅਸ ਸਰਕਮਸਟਾਂਸ ਹੋਈ। ਕਿਹਾ ਤਾਂ ਇਹੀ ਗਿਆ ਕਿ ਜੀ ਉਹ ਇੱਕ ਜਹਾਜ਼ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਉੱਡਣ ਲੱਗਾ ਸੀ ਔਰ ਜਹਾਜ਼ ਦਾ ਹਾਦਸਾ ਹੋਇਆ। ਲੇਕਿਨ ਇਹ ਗੱਲ ਹਮੇਸ਼ਾ ਹੀ, ਕਿਉਂਕਿ ਸੁਭਾਸ਼ ਚੰਦਰ ਬੋਸ ਬੜਾ ਹਰਮਨ ਪਿਆਰਾ ਲੀਡਰ ਬਣਿਆ, ਔਰ ਇਹ ਵੱਖਰੀ ਗੱਲ ਹੈ ਕਿ ਵੀ ਬਾਅਦ ਦੇ ਵਿੱਚ ਹਾਲਾਂ ਗਾਂਧੀ, ਨਹਿਰੂ, ਉਹਨਾਂ ਨੇ ਪੂਰਾ ਥੱਲਾ ਲਾਉਣ ਦੀ ਉਹਦੀ ਕੋਸ਼ਿਸ਼ ਕੀਤੀ ਹਮੇਸ਼ਾ, ਪਰ ਜਦੋਂ ਫਿਰ ਆਜ਼ਾਦ ਹਿੰਦ ਫੌਜ ਦੇ 3 ਜਿਹੜੇ ਜਰਨੈਲ ਸੀ ਉਹ ਫੜੇ ਗਏ, ਅੰਗਰੇਜ਼ਾਂ ਨੇ ਮੁਕੱਦਮਾ ਚਲਾਇਆ ਤੇ ਨਹਿਰੂ ਨੇ ਕਾਲਾ ਕੋਟ ਪਾ ਕੇ ਉਸ ਮੁਕੱਦਮੇ ਨੂੰ ਜਿਹੜਾ ਉਸ ਦੇ ਵਿੱਚ ਉਹਨਾਂ ਨੂੰ ਡਿਫੈਂਡ ਕੀਤਾ। ਉਹਨਾਂ ਦੇ ਵਿੱਚ ਸਹਿਗਲ, ਢਿੱਲੋਂ, ਸ਼ਾਹ ਨਿਵਾਸ, ਇਹ 3 ਜਰਨੈਲ ਸੀ, ਇੱਕ ਹਿੰਦੂ, ਇੱਕ ਮੁਸਲਮਾਨ, ਇੱਕ ਸਿੱਖ, ਔਰ ਨਹਿਰੂ ਨੇ ਉਹਦੇ ਚੋਂ ਪਬਲਿਸਿਟੀ ਕੱਢੀ। ਪਰ ਇਹ ਇੱਕ ਹਮੇਸ਼ਾ ਮਿਸਟਰੀ ਰਹੀ ਵੀ ਵੈਦਰ ਸੁਭਾਸ਼ ਚੰਦਰ ਬੋਸ ਦੀ ਡੈਥ ਹੋਈ ਹਵਾਈ ਹਾਦਸੇ 'ਚ, ਨਹੀਂ ਹੋਈ, ਜਾਂ ਉਹ ਭੇਸ ਬਦਲ ਕੇ ਉੱਥੋਂ ਨਿਕਲ ਗਏ ਕਿਸੇ ਪਾਸੇ, ਕਿਉਂਕਿ ਉਹ ਜਾਪਾਨ ਔਰ ਜਰਮਨ ਦੀ ਮਦਦ ਨਾਲ ਹੀ ਆਜ਼ਾਦ ਕਰਵਾਉਣਾ ਚਾਹੁੰਦੇ ਸੀ। ਉਹ ਸੈਕੰਡ ਵਰਲਡ ਵਾਰ 'ਚ ਹਾਰ ਗਈਆਂ ਦੋਨੋਂ ਫੋਰਸਿਸ, ਜਰਮਨਸ ਰਸ਼ੀਆ 'ਚ ਹਾਰ ਗਏ, ਜਾਪਾਨ ਤੇ ਵੈਸੇ ਬੰਬ ਸੁੱਟ ਕੇ ਉਹਨਾਂ ਨੇ ਕੰਮ ਖਤਮ ਕਰ ਦਿੱਤਾ। ਸੋ ਉਦੋਂ ਤੋਂ ਬਾਅਦ ਭਾਰਤ ਦੇ ਵਿੱਚ ਨਹਿਰੂ ਦੀ ਸਰਕਾਰ ਬਣਨ ਤੋਂ ਲੈ ਕੇ ਹਮੇਸ਼ਾ ਇਹ ਮੰਗ ਉੱਠਦੀ ਰਹੀ ਕਿ ਵੀ ਇਹ ਇਨਵੈਸਟੀਗੇਟ ਹੋਏ ਵੀ, ਔਰ ਬਹੁਤੇ ਲੋਕਾਂ ਦਾ ਖਿਆਲ ਰਿਹਾ, ਮੈਨੂੰ ਵੀ ਉਹ ਪੰਜਾਬ 'ਚ ਹੁੰਦੇ ਆ 2-3 ਇਸ ਕਿਸਮ ਦੇ INA ਦੇ ਸਾਬਕਾ ਅਫਸਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਵਿਆਹ ਨਹੀਂ ਸੀ ਕਰਾਉਣ, ਕਿਹਾ ਜਦੋਂ ਨੇਤਾ ਜੀ ਆਣਗੇ ਉਦੋਂ ਅਸੀਂ ਕਰਵਾਵਾਂਗੇ, ਹਾਲਾਂ ਉਹਨਾਂ ਦੀਆਂ ਆਪਣੀਆਂ ਉਮਰਾਂ ਕਿੰਨੀਆਂ ਹੋਈਆਂ ਸੀ। ਸੋ ਭਾਰਤ ਨੇ 2 ਵਾਰ ਕਮਿਸ਼ਨ ਬਿਠਾਏ ਕਿ ਵੀ ਇਨਵੈਸਟੀਗੇਟ ਹੋਏ ਕਿ ਸੁਭਾਸ਼ ਚੰਦਰ ਬੋਸ ਨਾਲ ਕੀ ਹੋਇਆ। ਇੱਕ ਜਸਟਿਸ ਖੋਸਲਾ ਕਮਿਸ਼ਨ 1970 ਦੇ ਵਿੱਚ ਬਣਿਆ, ਇੱਕ ਜਸਟਿਸ ਮੁਖਰਜੀ ਕਮਿਸ਼ਨ 1999 ਦੇ ਵਿੱਚ ਬਣਿਆ। ਸੋ ਇਸ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਉਹਨਾਂ ਦੀ ਰਿਪੋਰਟਸ ਵੀ ਬਹੁਤੀਆਂ ਪਬਲਿਕ ਹੋਈਆਂ, ਕੁਝ ਦੱਬ ਲਈਆਂ ਗਈਆਂ, ਪਰ ਇਹ ਇੱਕ ਫੈਕਟ ਹੈ ਕਿ 87 ਟੌਪ ਸੀਕ੍ਰੇਟ ਫਾਈਲਸ ਨੇ ਜਿਹੜੀਆਂ ਸੁਭਾਸ਼ ਚੰਦਰ ਬੋਸ ਦੇ ਨਾਲ ਸੰਬੰਧਿਤ ਨੇ, ਜਿਨ੍ਹਾਂ ਨੂੰ ਕਦੇ ਵੀ ਪਬਲਿਕ ਨਹੀਂ ਕੀਤਾ ਗਿਆ। ਹੁਣ ਲਾਸਟ ਪਾਰਲੀਮੈਂਟ ਦੇ ਸੈਸ਼ਨ 'ਚ ਤ੍ਰਿਣਮੂਲ ਕਾਂਗਰਸ ਦੇ ਸੁਖੇਂਦਰ ਸ਼ੇਖਰ ਰਾਏ ਮੈਂਬਰ ਪਾਰਲੀਮੈਂਟ ਨੇ ਹੋਮ ਮਿਨਿਸਟਰੀ ਨੂੰ ਪੁੱਛਿਆ ਕਿ ਦੱਸੋ ਤੁਸੀਂ, ਜਦੋਂ BJP ਆਪੋਜੀਸ਼ਨ ਸੀ ਹਮੇਸ਼ਾ ਮੰਗ ਕਰਦੀ ਸੀ ਕਿ ਜਿਹੜੀਆਂ ਸੀਕ੍ਰੇਟ ਫਾਈਲਸ ਨੇ ਸੁਭਾਸ਼ ਚੰਦਰ ਬੋਸ ਦੇ ਉੱਤੇ ਉਹਨਾਂ ਨੂੰ ਪਬਲਿਕ ਕਰੋ, ਔਰ ਉਹਨਾਂ ਦੇ ਜਵਾਬ 'ਚ ਮਿਨਿਸਟਰ ਆਫ ਸਟੇਟ ਹਰੀ ਭਾਈ ਪੱਬੀ ਭਾਈ ਚੌਧਰੀ ਹੈ, ਉਹਨੇ ਜਵਾਬ ਦਿੱਤਾ ਹੈ ਕਿ ਉਹ ਜਿਹੜੀਆਂ 87 ਟੌਪ ਸੀਕ੍ਰੇਟ ਫਾਈਲਸ ਨੇ ਦੇ ਆਰ ਆਫ ਸੈਂਸਿਟਿਵ ਨੇਚਰ, ਬੜੀਆਂ ਸੰਵੇਦਨਸ਼ੀਲ ਨੇ, ਕੁਡ ਬੀ ਏ ਪ੍ਰੋਬਲਮ ਫਾਰ ਇੰਡੀਆਜ਼ ਰਿਲੇਸ਼ਨਸ ਵਿਦ ਅਦਰ ਕੰਟਰੀਜ਼, ਕਿ ਜੇ ਅਸੀਂ ਉਹਨਾਂ ਨੂੰ ਜਨਤਕ ਕਰ ਦਿੱਤਾ ਹੈ ਤੇ ਭਾਰਤ ਦੇ ਸਬੰਧ ਜਿਹੜੇ ਦੂਸਰੇ ਦੇਸ਼ਾਂ ਨਾਲ ਨੇ ਉਹ ਵਿਗੜ ਸਕਦੇ ਨੇ। ਉਹਨਾਂ ਨੇ ਕਿਹਾ ਜੀ 2 ਫਾਈਲਾਂ ਅਸੀਂ ਜਨਤਕ ਕੀਤੀਆਂ, ਉਹ ਜਿਹੜਾ ਇਹਨਾਂ ਦਾ ਹੈ ਡਿਪਾਰਟਮੈਂਟ ਉਹਦੇ ਕੋਲ ਪਈਆਂ ਨੈਸ਼ਨਲ ਆਰਕਾਈਵਸ ਦੇ ਵਿੱਚ, ਬਾਕੀ ਅਸੀਂ ਜਨਤਕ ਨਹੀਂ ਕਰਨੀਆਂ। ਸੋ ਮੈਂ ਸਮਝਦਾ ਵੀ ਇਹ ਇੱਕ ਜਿਹੜਾ ਉੱਤੇ ਪਰਦਾ ਪਾਇਆ ਹੋਇਆ ਹੈ ਇਹ BJP ਨੇ ਵੀ ਗਹਿਰਾ ਕਰ ਦਿੱਤਾ। ਹੁਣ ਇਹ ਮੰਨ ਕੇ ਕਿ ਇੰਨੀਆਂ ਸੀਕ੍ਰੇਟ ਫਾਈਲਸ ਨੇ, ਇਹਦਾ ਮਤਲਬ ਹੈ ਕੁਛ ਐਸੀ ਚੀਜ਼ ਹੈ
ਜਿਹੜੀ ਕਿ ਹਕੀਕਤ ਹੈ, ਜਿਹਨੂੰ ਇਹ ਹਕੀਕਤ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ। ਸੋ 67 ਸਾਲ ਬਾਅਦ ਵੀ ਆਪਣੇ ਇੱਕ ਨੈਸ਼ਨਲ ਹੀਰੋ ਦੇ ਨਾਲ ਵੀ ਸਕਸੈਸਿਵ ਗਵਰਨਮੈਂਟਸ ਨੇ ਕੀ ਸਲੂਕ ਕੀਤਾ ਹੈ, ਇਹ ਹੁਣ ਬੀਜੇਪੀ ਦੀ ਕਰਤੂਤ ਵੀ ਸਾਹਮਣੇ ਆ ਗਈ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 71 ਨੂੰ ਚੁਣੇ। ਜੀ। आद के अनाद और अंत के अनंत अथ, पार के अपार न अथा था पाई है, मित के अमित और संख के असंख, पुन लेख के अलेख नहीं तौल को तोलाई है, अर्ध उर्द परजंत के अपार जंत, अगम अगोचर न मोल के मोलाई है, परम अद्भुत आश्चर्य विषम अत, अवगत गत सतगुर की वडाई है। जी। ਸਮਾਂ ਸੀਮਾ, ਮੈਂ ਬਹੁਤੇ ਵੇਰ ਵਿੱਚ ਨਹੀਂ ਜਾਵਾਂਗਾ। ਨਿਰੰਕਾਰ ਦੀ ਔਰ ਗੁਰੂ ਦੀ ਸਿਫਤ ਸਲਾਹ ਭਾਈ ਗੁਰਦਾਸ ਜੀ ਨੇ ਕੀਤੀ ਹੈ ਕਿ ਉਹ ਜਦੋਂ ਆਦ ਨਹੀਂ ਸੀ, ਉਸ ਤੋਂ ਵੀ ਪਹਿਲਾਂ ਉਹ ਵਾਹਿਗੁਰੂ ਸੀ, ਉਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਉਹ ਅਪਰੰਪਾਰ ਹੈ, ਅਨਫੈਦਮੇਬਲ ਹੈ, ਉਸ ਦੀ ਕਿਸੇ ਨੇ ਥਾਂ ਨਹੀਂ ਪਾਈ, ਉਹਨੂੰ ਵਾਹਿਗੁਰੂ ਨੂੰ ਕੋਈ ਮਿਣ ਨਹੀਂ ਸਕਦਾ, ਉਹਨੂੰ ਕੋਈ ਕਾਊਂਟ ਨਹੀਂ ਕਰ ਸਕਦਾ, ਸੰਖ ਕਿਆ ਸੰਖ, ਉਸ ਨੂੰ ਕੋਈ ਤੋਲ ਨਹੀਂ ਸਕਦਾ, ਉਹ ਬਿਯੋਂਡ ਪਰਸੈਪਸ਼ਨ ਹੈ, ਵਿਦਆਊਟ ਬੀਇੰਗ ਹੈ। ਉਹ ਜਿਹੜੇ ਨੇ ਲਿਮਿਟਲੈਸ ਨੇ, ਅਪਾਰ ਨੇ, ਇਨਐਕਸੈਸੀਬਲ ਨੇ, ਉਹਨਾਂ ਨੂੰ ਦੇਖਿਆ ਨਹੀਂ ਜਾ ਸਕਦਾ, ਅਗਮ ਅਗੋਚਰ ਨਾ ਮੋਲ ਕੇ ਉਹਦੀ ਕੋਈ ਕੀਮਤ ਨਹੀਂ ਹੈ। ਪਰਮ ਅਦਭੁਤ ਅਸਚਰਜ ਬਿਸਮਤ, ਜਿਹੜੇ ਸਤਿਗੁਰੂ ਨੇ ਗੋਡ ਐਲਮਾਈਟੀ, ਉਹ ਐਬਸੋਲੂਟਲੀ ਮਾਰਵਲਸ, ਐਸਟੋਨਿਸ਼ਿੰਗ, ਔਰ ਉਹਨਾਂ ਦਾ ਜਿਹੜਾ ਅਵਗਤ ਗਤ ਹੈ, ਉਸ ਨੂੰ ਉਹਦੀ ਗਤ ਕੋਈ ਨਹੀਂ ਪਾ ਸਕਦਾ। ਹਾਂ, ਇਹ ਸਤਿਗੁਰੂ ਦੀ ਵਡਿਆਈ ਹੈ ਕਿ ਸਤਿਗੁਰੂ ਦੇ ਨਾਲ ਅਸੀਂ ਸੁਰਤ ਜੋੜ ਕੇ ਉਸ ਅਵਗਤ, ਉਸ ਅਪਰੰਪਾਰ, ਉਸ ਅਦਭੁਤ, ਉਹ ਵਾਹਿਗੁਰੂ ਜਿਹਨੂੰ ਮਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਜਿਹਦੀ ਗਿਣਤੀ ਨਹੀਂ ਹੋ ਸਕਦੀ, ਉਸ ਵਾਹਿਗੁਰੂ ਨੂੰ ਅਸੀਂ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹਾਸਲ ਕਰ ਸਕਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਨੂੰ ਆਗਿਆ ਦਿਓ ਤੇ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।